ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਨ ਵਕਤੇ ਆ ਸੋ ਦਾ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਈ ਦੀ 3 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 4082722500। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਣਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੁਗਰਾਜ ਸਿੰਘ ਧਾਲੀਵਾਲ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਹਰਜਿੰਦਰ ਸਿੰਘ ਬਰਾੜ ਬੇਕਰਸਫੀਲਡ, ਇੰਦਰਜੀਤ ਸਿੰਘ ਮੜਿੰਗ ਮੰਟੀਕਾ ਤੇ ਜ਼ੈਂਡਰ ਗਰੁੱਪ ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣਾ ਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 8559052575 855-905-2575। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਬਹੁਤ ਸਾਰੇ ਆਪਣੇ ਵੀ ਪੰਜਾਬੀ ਭੈਣ ਭਰਾਵਾਂ ਨੂੰ ਖੁਸ਼ੀ ਵਾਲੀ ਖਬਰ ਆ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਟੈਂਪਰੇਰਲੀ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋਏ ਸੀ ਉਹ 18 ਮਹੀਨੇ ਦੇ ਲਈ ਐਕਸਟੈਂਡ ਕਰ ਦਿੱਤੇ ਹੈਗੇ ਆ। ਬਹੁਤ ਵੱਡੀ ਪ੍ਰੋਬਲਮ ਸੀ, ਕਹਿੰਦੇ ਵੀ ਮਿਲੀਅਨਸ ਦੇ ਹਿਸਾਬ ਨਾਲ 1.5 ਮਿਲੀਅਨ ਦੇ ਹਿਸਾਬ ਨਾਲ ਲੋਕਾਂ ਦੇ ਵਰਕ ਪਰਮਿਟ ਦੀਆਂ ਐਪਲੀਕੇਸ਼ਨਾਂ USCIS ਦੇ ਕੋਲ ਪਈਆਂ ਸੀਗੀਆਂ। ਕੰਮ ਬਹੁਤ ਸਲੋ ਚੱਲਦਾ ਸੀ। ਬਹੁਤ ਸਾਰੇ ਲੋਕਾਂ ਦੇ ਡਰਾਈਵਿੰਗ ਲਾਇਸੈਂਸ ਵੀ ਐਕਸਪਾਇਰ ਹੋ ਗਏ, ਕਈਆਂ ਨੂੰ ਕੰਮ ਤੋਂ ਕੱਢ ਦਿੱਤਾ ਗਿਆ ਕਿਉਂਕਿ ਜਦੋਂ ਵਰਕ ਪਰਮਿਟ ਐਕਸਪਾਇਰ ਹੋ ਗਿਆ ਲੀਗਲੀ ਤੁਸੀਂ ਉਹਨਾਂ ਨੂੰ ਕੰਮ ਤੇ ਰੱਖ ਨਹੀਂ ਸਕਦੇ। ਸੋ ਉਸ ਨੂੰ ਦੇਖਦੇ ਹੋਏ ਅੱਜ ਜਿਹੜਾ ਆ ਵਾਈਟ ਹਾਊਸ ਨੇ ਅਨਾਊਂਸ ਕੀਤਾ ਕਿ ਕੱਲ੍ਹ ਤੋਂ US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸ ਜਿਹੜੀ ਆ 18 ਮਹੀਨੇ ਦੇ ਲਈ ਐਗਜ਼ਿਸਟਿੰਗ ਵਰਕ ਪਰਮਿਟਸ ਜਿਨ੍ਹਾਂ ਦੇ ਐਕਸਪਾਇਰ ਹੋ ਗਏ ਵਾ ਉਹ ਐਕਸਟੈਂਡ ਕਰਨ ਜਾ ਰਹੀ ਹੈਗੀ ਆ। ਇਸ ਲਿਸਟ ਦੇ ਵਿੱਚ ਬਹੁਤ ਸਾਰੇ H1B ਵੀਜ਼ਾ ਜਿਹੜੇ ਰੈਸੀਪੀਐਂਟਸ ਹੈਗੇ ਆ ਉਹਨਾਂ ਦੇ ਸਪਾਊਸਸ ਹੈਗੇ ਆ, ਗ੍ਰੀਨ ਕਾਰਡ ਵਾਲੇ ਹੈਗੇ ਆ, ਅਸਾਈਲਮ ਵਾਲੇ ਐਪਲੀਕੈਂਟਸ ਆ ਜਾਂ ਜਿਹੜੇ ਟੈਂਪਰੇਰੀ ਪ੍ਰੋਟੈਕਟਡ ਸਟੇਟਸ ਵਾਲੇ ਹੈਗੇ ਆ। ਇਹ ਇੱਕ ਜਿਹੜੀ ਆ USCIS ਦੇ ਡਾਇਰੈਕਟਰ UR ਜੱਡੋ ਉਹਨਾਂ ਨੇ ਇਹ ਖਬਰ ਦਿੱਤੀ ਆ। ਜੀ ਬਿਲਕੁਲ। ਸੋ 6 ਮਹੀਨੇ ਦੀ ਐਕਸਟੈਂਸ਼ਨ ਇਹਨਾਂ ਨੇ ਪਹਿਲਾਂ ਦਿੱਤੀ ਸੀ ਤੇ USCIS ਦੇ ਜਿਹੜੇ ਡਾਇਰੈਕਟਰ ਆ ਜਡਾਓ ਉਹਨਾਂ ਨੇ ਕਿਹਾ ਵੀ 180 ਦਿਨਾਂ ਦੀ ਜਿਹੜੇ ਵਿੰਡੋ ਆ ਉਹ ਇਨਸਫੀਸ਼ੀਐਂਟ ਸੀਗੀ। ਬੈਕਲੌਗ ਇੰਨਾ ਕੁ ਜ਼ਿਆਦਾ ਵੀ ਕੰਮ ਇੰਨਾ ਕੁ ਜ਼ਿਆਦਾ ਜੇ ਪਿੱਛੇ ਪਿਆ ਹੋਇਆ, ਕਹਿੰਦੇ ਵੀ 180 ਦਿਨਾਂ ਦੇ ਵਿੱਚ ਵੀ ਲੋਕਾਂ ਦੀ ਵਾਰੀ ਜਿਹੜੀ ਉਹ ਨਹੀਂ ਸੀ ਆ ਰਹੀ। ਸੋ ਇਸ ਨੂੰ ਵਧਾ ਕੇ ਇਹਨਾਂ ਨੇ ਹੁਣ 18 ਮਹੀਨੇ ਦੇ ਦਿੱਤਾ ਹੈ। ਸੋ 540 ਦਿਨਾਂ ਦੀ ਐਕਸਟੈਂਸ਼ਨ ਵਰਕ ਆਥੋਰਾਈਜੇਸ਼ਨ ਦੇ ਉੱਤੇ ਦਿੱਤੀ ਗਈ ਆ ਜਿਹੜੇ ਇਮੀਗ੍ਰੈਂਟਸ ਆਪਣੇ ਪੇਪਰਸ ਦੀ ਵੇਟ ਦੇ ਵਿੱਚ ਆ। ਸੋ ਨਵੀਂ ਐਕਸਟੈਂਸ਼ਨ 180 ਦਿਨਾਂ ਦੀ ਐਕਸਟੈਂਸ਼ਨ ਜਿਹੜੀ ਮਿਲੀ ਸੀਗੀ ਨਵੰਬਰ 'ਚ ਅਨਾਊਂਸ ਕੀਤੀ ਸੀ ਉਸ ਦੇ ਉੱਤੇ ਆਈ ਹੈਗੀ ਆ। ਇਸ ਤੋਂ ਪਹਿਲਾਂ ਲੋਕ ਸੋਚ ਰਹੇ ਸੀ ਵੀ ਇਹ ਜਿਹੜਾ ਇਹਨਾਂ ਨੇ ਫਾਸਟ ਲੇਨ ਇੱਕ ਬਣਾਈ ਆ ਪ੍ਰੀਮੀਅਮ ਪ੍ਰੋਸੈਸਿੰਗ ਵਾਲੀ, ਸ਼ਾਇਦ ਉਹਦੇ ਵਿੱਚ ਇਹਨਾਂ ਦਾ ਨੰਬਰ ਆ ਸਕਦਾ ਹੈ, ਪਰ ਉਹਦੇ ਵਿੱਚ ਉਹਨਾਂ ਨੇ ਵਰਕ ਪਰਮਿਟ ਵਾਲਾ ਨੰਬਰ ਨਹੀਂ ਸੀ ਦਿੱਤਾ। ਆਈ ਥਿੰਕ ਇਹ ਉਹਦੇ ਨਾਲੋਂ ਵੀ ਬੈਟਰ ਕੰਮ ਉਹਨਾਂ ਲੋਕਾਂ ਦੇ ਲਈ ਹੋ ਗਿਆ ਜਿਹੜੇ ਇੰਤਜ਼ਾਰ ਦੇ ਵਿੱਚ ਸੀਗੇ। ਸੋ 18 ਮਹੀਨੇ ਦੀ ਐਕਸਟੈਂਸ਼ਨ ਇਸ ਦੇ ਵਿੱਚ ਹੋ ਚੁੱਕੀ ਹੈ। ਇੱਕ ਵਾਰੀ ਫੇਰ ਦੱਸਦੀ ਜਾਈਏ, ਇਸ ਲਿਸਟ ਦੇ ਵਿੱਚ H1B ਵੀਜ਼ਾ ਰੈਸੀਪੀਐਂਟ ਦੀਆਂ ਜਿਹੜੀਆਂ ਘਰ ਵਾਲੇ ਜਾਂ ਘਰ ਵਾਲੀ ਹੁੰਦੇ ਆ ਜਿਹੜੇ ਉਹਨਾਂ ਦੇ ਨਾਲ ਆਉਂਦੇ ਨੇ, ਗ੍ਰੀਨ ਕਾਰਡ ਵਾਲੇ ਜਿਹੜੇ ਵਰਕ ਪਰਮਿਟ ਦੀ ਉਡੀਕ ਦੇ ਵਿੱਚ ਗ੍ਰੀਨ ਕਾਰਡ ਵਾਲੇ ਜਿਹੜੇ ਆ ਉਹ ਉਹਨਾਂ ਦੇ ਸਪਾਊਸਿਸ ਤੇ ਜਿਹੜੇ ਅਸਾਈਲਮ ਐਪਲੀਕੈਂਟਸ ਵਗੈਰਾ ਆ ਉਹਨਾਂ ਦੇ ਲਈ ਵੀ ਇਹ ਜਿਹੜਾ ਆ ਤੇ ਨਾਲ ਟੈਂਪਰੇਰੀ ਪ੍ਰੋਟੈਕਟਡ ਸਰਵਿਸਿਜ਼ ਜਿੱਦਾਂ ਹੇਟੀ ਵਾਲਿਆਂ ਨੂੰ ਜਿਹੜਾ ਉਹ ਮਿਲਿਆ ਹੋਇਆ ਸੀਗਾ। ਸੋ ਇਹਨਾਂ ਸਾਰਿਆਂ ਦੇ ਜਿਹੜੇ ਵਰਕ ਪਰਮਿਟਸ ਆ ਇਹ ਐਕਸਟੈਂਡ ਜਿਹੜੇ ਕੀਤੇ ਗਏ ਆ 18 ਮਹੀਨੇ ਦੇ ਲਈ। ਇਹ ਮਿਲੀਅਨਸ ਆਫ ਲੋਕ ਜਿਹੜੇ ਵਰਕ ਪਰਮਿਟ ਦੇ ਇੰਤਜ਼ਾਰ ਦੇ ਵਿੱਚ ਆ ਜਿਨ੍ਹਾਂ ਦੇ ਐਕਸਪਾਇਰ ਹੋ ਚੁੱਕੇ ਆ ਉਹਨਾਂ ਨੂੰ ਇਸ ਦਾ ਫਾਇਦਾ ਹੋਊਗਾ। ਇਹ ਆਰਜੀ ਤੌਰ ਦੇ ਉੱਤੇ ਕਾਨੂੰਨ ਆ, ਇਹ ਟੈਂਪਰੇਰੀ ਰੂਲ ਜਿਹੜਾ ਹੋਏਗਾ ਆ। ਇਸ ਦੇ ਨਾਲ ਜਿਹੜੇ ਨਾਨ ਸਿਟੀਜ਼ਨਸ ਜਿਹੜੇ ਕਿ ਐਲੀਜੀਬਲ ਸੀਗੇ ਆਟੋਮੈਟਿਕ ਐਕਸਟੈਂਸ਼ਨ ਦੇ ਲਈ
ਉਹਨਾਂ ਨੂੰ ਆਪਣੀ ਇੰਪਲੋਇਮੈਂਟ ਮੇਨਟੇਨ ਰੱਖਣ ਦੇ ਲਈ, ਬਰਕਰਾਰ ਰੱਖਣ ਦੇ ਲਈ ਤੇ ਆਪਣੇ ਪਰਿਵਾਰ ਦੇ ਲਈ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਨ ਦੇ ਲਈ ਇਹ ਐਕਸਟੈਂਸ਼ਨ ਦਿੱਤੀ ਆ। ਯੂਐਸ ਇੰਪਲੋਇਰਸ, ਆਪਾਂ ਅੱਜ ਸਵੇਰੇ ਵੀ ਖਬਰ ਕੀਤੀ ਸੀ, 4.5 ਮਿਲੀਅਨ ਲੋਕਾਂ ਨੇ ਨੌਕਰੀ ਨੂੰ ਅਲਵਿਦਾ ਆਖਿਆ, ਹੋਰ ਥਾਵਾਂ ਦੇ ਉੱਤੇ ਜੌਬਾਂ ਵੀ ਕੀਤੀਆਂ ਤੇ 11 ਮਿਲੀਅਨ ਜੌਬਸ ਜਿਹੜੀਆਂ ਅਜੇ ਭਰਦੀਆਂ ਬਾਕੀ ਆ। ਬਹੁਤ ਸਾਰੇ ਇਹਨਾਂ ਵਿੱਚੋਂ ਮਿਲੀਅਨਸ ਲੋਕ ਇਹ ਹੋਣਗੇ ਜਿਹੜੇ ਇਹ ਕਾਗਜ਼ ਪੱਤਰ ਨਾ ਪੂਰੇ ਹੋਣ ਕਰਕੇ ਕਿਸੇ ਪਾਸੇ ਕੰਮ ਦੇ ਉੱਤੇ ਨਹੀਂ ਸੀ ਲੱਗ ਸਕਦੇ। ਸੋ ਉਹ ਜਿਹੜੀਆਂ ਜੌਬਸ ਭਰਦੀਆਂ ਵੀ ਪ੍ਰਸ਼ਾਸਨ ਦੇ ਲਈ ਥੋੜ੍ਹੀਆਂ ਸੌਖੀਆਂ ਹੋਣਗੀਆਂ, ਇੰਪਲੋਇਰ ਨੂੰ ਇਸ ਦੇ ਨਾਲ ਫਾਇਦਾ ਹੋਊਗਾ। ਸੋ ਕਹਿੰਦੇ ਵੀ ਹਜ਼ਾਰਾਂ ਹੀ ਲੋਕਾਂ ਨੂੰ ਇਮੀਡੀਏਟ ਫਾਇਦਾ ਜਿਹੜਾ ਆ ਉਹ ਇਸ ਦਾ ਹੋਵੇਗਾ। ਪਰ ਕਹਿੰਦੇ ਜਿਹੜੇ ਐਪਲੀਕੈਂਟ ਉਹ ਅਜੇ ਵੀ ਪੈਂਡਿੰਗ ਹੈਗੇ ਆ ਤੇ ਉਹਨਾਂ ਦੇ 180 ਦਿਨ ਪੂਰੇ ਹੋ ਚੁੱਕੇ ਆ, ਉਹਨਾਂ ਨੂੰ ਸ਼ਾਇਦ ਥੋੜ੍ਹਾ ਇੰਤਜ਼ਾਰ ਹੋਰ ਕਰਨਾ ਪੈ ਸਕਦਾ ਆ। ਬਹੁਤ ਸਾਰੇ ਲੋਕ ਅਜੇ ਵੀ ਲੀਗਲੀ ਕੰਮ ਇਸ ਦੇ ਦੌਰਾਨ ਕਰ ਸਕਦੇ ਆ। ਸੋ ਐਮਰਜੈਂਸੀ ਇਸ ਪਾਲਿਸੀ ਦੇ ਨਾਲ ਰਾਹਤ ਜਿਹੜੀ ਆ ਉਹ ਮਿਲੀ ਹੈਗੀ ਆ। ਸੋ ਇਹ 180 ਦਿਨਾਂ ਦੀ ਐਕਸਟੈਂਸ਼ਨ ਫਰੇਮਵਰਕ ਅਤੇ ਇਹ 18 ਮਹੀਨੇ ਦੀ ਐਕਸਟੈਂਸ਼ਨ ਜਿਹੜੀ ਆ ਉਹ ਅਕਤੂਬਰ 2023 ਤੱਕ ਚੱਲੇਗੀ। ਉਸ ਤੋਂ ਬਾਅਦ ਦੇ ਵਿੱਚ ਜਿਹੜੀ ਪਹਿਲੋਂ ਪਾਲਿਸੀ ਹੁੰਦੀ ਸੀ ਉਸ ਦੇ ਉੱਤੇ USCIS ਜਿਹੜੀ ਉਹ ਵਾਪਸ ਪਹੁੰਚ ਜਾਵੇਗੀ। ਸੋ ਕਹਿੰਦੇ ਵੀ ਏਜੰਸੀ ਨੇ ਇਹ ਕਦਮ ਇਸੇ ਲਈ ਚੱਕਿਆ ਆ ਵੀ ਜਿਹੜੇ ਡਿਲੇਜ਼ ਆ, ਬੈਕਲੌਗ ਆ, ਉਸ ਨੂੰ ਥੋੜਾ ਸਰਲ ਕੀਤਾ ਜਾ ਸਕੇ, ਥੋੜਾ ਰਹਿਲਾ ਹੋਵੇ। ਅਗਲੀ ਖਬਰ ਲੇਕ ਪਾਵਲ ਦੇ ਸੰਬੰਧ ਦੇ ਵਿੱਚ ਆ ਰਹੀ ਆ। ਕੰਟਰੀ ਦੀ USA ਦੀ ਸੈਕੰਡ ਲਾਰਜੈਸਟ ਰਿਜ਼ਰਵਾਇਰ ਉਹ ਵੀ ਸੁੱਕਦਾ ਜਾ ਰਿਹਾ ਹੈ। ਸਵੇਰੇ ਆਪਾਂ ਲੇਕ ਮੀਟ ਦੀ ਗੱਲ ਕੀਤੀ ਸੀ, ਹੁਣ ਜਿਹੜੀ ਆ ਆਪਾਂ ਤੁਹਾਨੂੰ ਲੇਕ ਪਾਵਲ ਦੀ ਗੱਲਬਾਤ ਕਰਦੇ ਹਾਂ। ਤੇ ਅੱਜ ਵਾਟਰ US ਬਿਊਰੋ ਆਫ ਰਿਕਲਾਮੇਸ਼ਨ ਨੇ ਇਹ ਕਿਹਾ ਆ ਵੀ ਜਿਹੜਾ ਇਸ ਲੇਕ ਦੇ ਵਿੱਚੋਂ ਪਾਣੀ ਜਾਂਦਾ ਆ ਉਸ ਨੂੰ ਅਸੀਂ ਟਾਈਮ ਬੀਇੰਗ ਸ਼ਟ ਡਾਊਨ ਕਰਨ ਜਾ ਰਹੇ ਹਾਂ। ਹੋਰ ਜਿਹੜਾ ਥੱਲੇ ਸਟੇਟਸ ਨੂੰ ਜਾਂਦਾ ਉਹਦੇ ਨਾਲ 1 ਮਿਲੀਅਨ ਏਕੜ ਜਿਹੜਾ ਆ ਵਾਟਰ ਆ ਉਹ ਇਹਦੇ ਵਿੱਚ ਹੋਰ ਐਡ ਹੋਊਗਾ। ਇਸ ਟਾਈਮ ਰਿਜ਼ਰਵੇਅਰ ਦੇ ਕੋਲ 5.8 ਮਿਲੀਅਨ ਏਕੜ ਫੀਟ ਆਫ ਵਾਟਰ ਆ, ਜਦ ਕਿ ਇਹਦੀ ਕਪੈਸਿਟੀ 25 ਮਿਲੀਅਨ ਏਕੜ ਫੀਟ ਦੀ ਹੈਗੀ ਆ। ਐਮਰਜੈਂਸੀ ਸਟੈਪ ਕਹਿੰਦੇ ਜੇ ਨਾ ਲਏ ਗਏ 25% ਚਾਂਸ ਆ ਵੀ ਜਿਹੜਾ ਗਲੈਨ ਕੈਨੀਅਨ ਡੈਮ ਆ ਉਹ ਹਾਈਡਰੋ ਪਾਵਰ ਸਟਾਪ ਕਰਨਾ ਸ਼ੁਰੂ ਕਰ ਦਊਗਾ ਜਨਵਰੀ ਤੋਂ। ਇਹ ਜਿਹੜਾ ਪਾਵਰ ਜਿਹੜਾ ਹੈਗਾ ਹਾਈਡਰੋ ਪਾਵਰ, ਇਹ ਲਗਭਗ 5.8 ਮਿਲੀਅਨ ਘਰਾਂ ਤੇ ਬਿਜ਼ਨੈਸਿਸ ਨੂੰ 7 ਸਟੇਟਾਂ ਦੇ ਵਿੱਚ ਬਿਜਲੀ ਸਪਲਾਈ ਕਰਦਾ। ਸੋ ਇਸ ਕਰਕੇ ਉਹਨਾਂ ਨੂੰ ਪਾਣੀ ਜਿਹੜਾ ਆ ਇਸ ਲੇਕ ਦੇ ਵਿੱਚ ਹੋਰ ਐਡ ਕਰਨਾ ਪੈਣਾ ਹੈਗਾ। ਸੋ ਇਹ ਇੱਕ ਬਹੁਤ ਡਰਾਸਟਿਕ ਸਟੈਪ ਲਿਆ ਹੈਗਾ। ਲੇਕ ਪਾਵਲ 100 ਫੁੱਟ ਡੂੰਘੀ ਜਿਹੜੀ ਆ ਆਲਰੇਡੀ ਚਲੇ ਗਈ ਪਿਛਲੇ 3 ਸਾਲਾਂ ਦੇ ਵਿੱਚ। ਪਾਣੀ ਦੇ ਵਾਈਜ਼ ਜੇ ਦੇਖਿਆ ਜਾਵੇ 16% ਇਹਦੀ ਕਪੈਸਿਟੀ ਆ ਗਲੈਨ ਕੈਨੀਅਨ ਡੈਮ ਦੀ, ਉਹ ਜਿਹੜੇ ਜਨਰੇਟ ਪਾਵਰ ਕਰਦਾ ਉਹ ਡਾਊਨ ਹੋ ਗਈ ਹੈਗੀ, ਉਹਦੇ ਥੱਲੇ ਚਲੇ ਗਈ ਹੈਗੀ। ਜੀ ਸੋ 100 ਫੁੱਟ ਪਾਣੀ ਜਿਹੜਾ ਆਲਰੇਡੀ ਇਸ ਦੇ ਵਿੱਚ ਘਟ ਚੁੱਕਾ ਹੈਗਾ ਆ। ਲੇਕ ਮੀਟ ਦੀ ਹੋਈ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਜਿਹੜਾ ਪਿੰਜਰ ਲੱਭਾ ਸੀਗਾ ਡਰਮ ਦੇ ਵਿੱਚ, ਉਸ ਦੇ ਬਾਰੇ ਅਧਿਕਾਰੀ ਜਿਹੜੇ ਉਹ ਕਹਿ ਰਹੇ ਆ ਵੀ ਇੱਕ ਬੰਦੇ ਦਾ ਪਿੰਜਰ ਹੋ ਸਕਦਾ। ਇੱਕ ਕਤਲ ਜਿਹੜਾ ਹੋਮਿਸਾਈਡ ਦੇ ਮਾਮਲੇ ਦੇ ਵਿੱਚ ਇਸ ਦੀ ਜਿਹੜੀ ਆ ਉਹ ਹੋਮਿਸਾਈਡ ਦੀ ਇਨਵੈਸਟੀਗੇਸ਼ਨ ਚੱਲ ਰਹੀ ਸੀ। ਸੋ ਹੋ ਸਕਦਾ ਹਰਜੋਤ ਸਿੰਘ ਜੀ ਅਜਿਹੀਆਂ ਲੇਕਸ ਸੋਕੇ ਦੇ ਕਰਕੇ ਜਿਹੜੀਆਂ ਖਾਲੀ ਹੋ ਰਹੀਆਂ ਆ ਉਹਨਾਂ ਦੇ ਵਿੱਚ ਅਜਿਹੀਆਂ ਹੋਰ ਚੀਜ਼ਾਂ ਵੀ ਜਿਹੜੀਆਂ ਉਹ ਲੱਭ ਜਾਣ। ਪਰ ਬੜੀ ਹੀ ਅਫਸੋਸਜਨਕ ਗੱਲ ਬਣੀ ਪਈ ਆ ਤੇ ਮਾੜੀ ਸਥਿਤੀ ਜਿਹੜੀ ਆ ਉਹ ਟੈਂਪਰੇਚਰ ਨੂੰ ਲੈ ਕੇ ਆ। 122 ਸਾਲ ਪੁਰਾਣਾ ਰਿਕਾਰਡ ਤਾਂ ਸਾਊਥ ਏਸ਼ੀਆ ਦੇ ਵਿੱਚ ਤਾਪਮਾਨ ਦਾ ਜਿਹੜਾ ਉਹ ਟੁੱਟ ਰਿਹਾ ਆ, ਤਾਂ ਹੀਟ ਵੇਵ ਜਿਹੜੀ ਇੱਕ ਹੋਰ ਇੱਧਰ ਕੈਲੀਫੋਰਨੀਆ ਦੇ ਵਿੱਚ ਕਈ ਥਾਵਾਂ ਦੇ ਉੱਤੇ ਆ ਰਹੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਈਸਾਈਆਂ ਦੇ ਜਿਹੜੇ ਮੁੱਖ ਲੀਡਰ ਪੋਪ ਫਰਾਂਸਿਸ, ਉਹਨਾਂ ਨੇ ਇੱਕ ਇੰਟਰਵਿਊ ਪਬਲਿਸ਼ ਜਿਹੜੀ ਹੋਈ ਹੈ ਉਸ ਦੇ ਵਿੱਚ ਇਹ ਗੱਲ ਆਖੀ ਆ ਵੀ ਉਹ ਰੂਸ ਦੇ ਪ੍ਰੈਜ਼ੀਡੈਂਟ ਪੁਤਿਨ ਦੇ ਨਾਲ ਮੀਟਿੰਗ ਕਰਨਾ ਚਾਹੁੰਦੇ ਆ। ਕਹਿੰਦੇ ਵੀ ਉਹ ਮੀਟਿੰਗ ਦੇ ਵਿੱਚ ਪੁਤਿਨ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਯੂਕਰੇਨ ਦੇ ਨਾਲ ਚੱਲ ਰਹੇ ਯੁੱਧ ਆ ਉਸ ਨੂੰ ਬੰਦ ਕਰੋ। ਪੁਤਿਨ ਬੜਾ ਹੀ ਧਾਰਮਿਕ ਜਿਹੜਾ ਪੱਖ ਦਾ ਇਹ ਬੰਦਾ ਹੈਗਾ ਆ। ਸੋ ਰਸ਼ੀਆ ਦੇ ਵਿੱਚ ਆਰਥੋਡਾਕਸ ਚਰਚ ਜਿਹੜੀ ਆ ਉਸ ਦੀ ਜਿਹੜੀ ਆ ਉਹ ਪੂਰੀ ਚੜ੍ਹਾਈ ਹੈਗੀ ਆ। ਸੋ ਇਹ ਜਿਹੜੇ ਪੋਪ ਫਰਾਂਸਿਸ ਆ ਤਾਂ ਹੀ ਕਹਿੰਦੇ ਆ ਵੀ ਉਸ ਨੂੰ ਮਿਲਣਾ ਚਾਹੁੰਦੇ ਆ। ਕਹਿੰਦੇ ਵੀ ਮੈਂ ਮਾਸਕੋ ਜਾਣ ਨੂੰ ਤਿਆਰ ਹੈਗਾ ਆ,
ਕਹਿੰਦੇ ਵੀ ਇਹ ਜ਼ਰੂਰੀ ਆ ਵੀ ਕ੍ਰਿਮੀਨਲ ਦੇ ਜਿਹੜੇ ਲੀਡਰ ਹੈਗੇ ਆ ਕ੍ਰੈਮਲਿਨ ਦੇ, ਉਹਨਾਂ ਨੂੰ ਇਹ ਦੱਸਿਆ ਜਾਵੇ ਵੀ ਭਾਈ ਤੁਹਾਨੂੰ ਜਿਹੜਾ ਹੈ ਉਹ ਹੁਣ ਬੰਦ ਕਰਨਾ ਚਾਹੀਦਾ ਆ, ਇਹ ਜਿਹੜਾ ਯੁੱਧ ਵਾਲਾ ਕੰਮ ਆ। ਉਧਰ ਯੂਕਰੇਨ ਦੀਆਂ ਜਿਹੜੀਆਂ ਇੰਟੈਲੀਜੈਂਸ ਸਰਵਿਸਿਜ਼ ਆ, ਉਹ ਇਹ ਦਾਅਵਾ ਕਰ ਰਹੀਆਂ ਵੀ ਇਹ ਜਿਹੜਾ ਯੁੱਧ ਆ, ਲੜਾਈ ਆ, ਸਤੰਬਰ ਮਹੀਨੇ ਦੇ ਵਿੱਚ ਜਾ ਕੇ ਖਤਮ ਹੋਵੇਗੀ। ਸੋ ਇਹ ਇੱਦਾਂ ਦੀਆਂ ਜਿਹੜੀਆਂ ਗੱਲਾਂ ਯੂਕਰੇਨ ਦੀ ਜਿਹੜੀ ਇੰਟੈਲੀਜੈਂਸ ਆ ਉਹ ਆਪਣੇ ਵੱਲੋਂ ਕਹਿ ਰਹੀ ਆ। ਜੀ, ਅਗਲੀ ਖਬਰ ਸੈਨ ਫਰਾਂਸਿਸਕੋ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਇੱਕ ਜਿਹੜਾ ਸੇਲਸ ਫੋਰਸ ਕੰਪਨੀ ਆ, ਉਹਨਾਂ ਦਾ ਟਾਵਰ 1070 ਫੁੱਟ ਉੱਚਾ ਹੈਗਾ। ਜਦੋਂ ਤੁਸੀਂ ਜਾਂਦੇ ਆ ਸੈਨ ਫਰਾਂਸਿਸਕੋ ਨੂੰ, ਬਿਲਕੁਲ ਲੈਫਟ ਸਾਈਡ ਤੇ ਜਦੋਂ ਵੇ ਏਰੀਏ ਤੋਂ ਜਾਂਦੇ ਆ, ਦੇਖ ਸਕਦੇ ਆ ਬਹੁਤ ਉੱਚਾ ਆ। ਤੇ ਉੱਥੇ ਅੱਜ ਇੱਕ ਬੰਦਾ ਜਿਹੜਾ ਆ ਉਸ ਟਾਵਰ ਦੇ ਉੱਤੇ ਚੜ ਗਿਆ। ਮੇਸਨ ਡੇਸਕ ਚੈਂਪਸ ਨਾਮ ਦੇ ਇਸ ਬੰਦਾ ਜਿਹੜਾ ਆ, ਇਹ ਪ੍ਰੋ ਲਾਈਫ ਸਪਾਈਡਰਮੈਨ ਕਰਕੇ ਜਾਣਿਆ ਜਾਂਦਾ ਆ। ਕਹਿੰਦਾ ਵੀ ਉਹਦਾ ਉਸ ਟਾਵਰ ਦੇ ਉੱਤੇ ਚੜ੍ਹਨ ਦਾ ਮੇਨ ਕਾਰਨ ਇਹ ਆ ਵੀ ਜਿਹੜਾ ਡਾਕੂਮੈਂਟ ਲੀਕ ਹੋਇਆ, ਜਿਹਦੇ ਮੁਤਾਬਕ ਜਿਹੜਾ ਰੋ ਵਰਸਸ ਵੇਡ ਉਸ ਨੂੰ ਰਿਵਰਸ ਕਰ ਦੇਣਾ ਆ, ਉਸ ਦੇ ਸੰਬੰਧ ਦੇ ਵਿੱਚ ਉਸਨੇ ਆਪਣਾ ਪ੍ਰੋਟੈਸਟ ਫਾਈਲ ਕੀਤਾ ਸੀ। ਸੈਨ ਫਰਾਂਸਿਸਕੋ ਪੁਲਿਸ ਡਿਪਾਰਟਮੈਂਟ ਨੇ ਬੜੀ ਮੁਸ਼ਕਲ ਦੇ ਨਾਲ ਉਸ ਨੂੰ ਜਿਹੜਾ ਆ ਉੱਥੋਂ ਲਾਇਆ, ਤੇ ਉਹਦੇ ਹੁਣ 2 ਚਾਰਜਸ ਲਾਏ ਗਏ ਆ, ਇੱਕ ਮਿਸਡਮੀਨਰ ਦਾ, ਇੱਕ ਟ੍ਰੈਸਪਾਸਿੰਗ ਦਾ, ਤੇ ਰਜਿਸਟਰਿੰਗ ਏ ਪੁਲਿਸ ਇਨਵੈਸਟੀਗੇਸ਼ਨ। ਜੀ, ਸੋ ਉਸ ਮਾਮਲੇ ਦੇ ਵਿੱਚ ਵੀ ਹਰਜੋਤ ਸਿੰਘ ਜੀ ਜੇ ਗੱਲ ਕਰਦੇ ਜਾਈਏ, ਸੁਪਰੀਮ ਕੋਰਟ ਦਾ ਜਿਹੜੇ ਜਸਟਿਸ ਦਾ ਡਰਾਫਟ ਲੀਕ ਹੋਇਆ ਆ, ਉਸ ਦੇ ਵਿੱਚ ਵਿਵਾਦ ਜਿਹੜਾ ਉਹ ਜ਼ਰੂਰ ਇਸ ਟਾਈਮ ਭਖਿਆ ਵੀ ਕਿੰਨੇ ਲੀਕ ਕੀਤਾ ਆ। ਉਸ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਚੱਲ ਪਈਆਂ ਨੇ। ਜਸਟਿਸ ਰਾਬਰਟਸ ਉਹਨਾਂ ਨੇ ਇਸ ਚੀਜ਼ ਦੀ ਪੁਸ਼ਟੀ ਕੀਤੀ ਵੀ ਇਹ ਜਿਹੜਾ ਡਰਾਫਟ ਲੀਕ ਹੋਇਆ ਉਹਨਾਂ ਦਾ ਹੀ ਲਿਖਿਆ ਆ, ਤੇ ਜਾਂਚ ਦੇ ਜਿਹੜੇ ਆਦੇਸ਼ ਆ ਉਹਨਾਂ ਨੇ ਆਲਰੇਡੀ ਇਸ ਬਾਬਤ ਦੇ ਦਿੱਤੇ ਆ। ਪਰ ਇਸ ਟਾਈਮ ਪੂਰਾ ਗਹਿ-ਗੱਚ ਮੁਕਾਬਲਾ ਜਿਹੜਾ ਉਹ ਹੋ ਰਿਹਾ ਆ। ਪ੍ਰੋ ਲਾਈਫ ਤੇ ਜਿਹੜੀ ਪ੍ਰੋ ਚੋਇਸ ਆ, ਉਹ ਦੋਨੋਂ ਹੀ ਕਹਿ ਸਕਦੇ ਆ ਵੀ ਐਕਟਿਵਿਸਟ ਉਹਨਾਂ ਦੇ ਦਰਮਿਆਨ ਬਹੁਤ ਸਾਰੀਆਂ ਜਿਹੜੀਆਂ ਔਰਤ ਸੈਨੇਟਰਸ ਹੈਗੀਆਂ ਆ, ਉਹਨਾਂ ਨੇ ਵੀ ਪ੍ਰੋ ਚੋਇਸ ਦੀ ਇਸ ਦੇ ਵਿੱਚ ਗੱਲ ਕੀਤੀ, ਜਿਨ੍ਹਾਂ 'ਚ ਐਲਿਜ਼ਾਬੈਥ ਵਾਰਨ ਵੀ ਜਿਹੜੀ ਉਹ ਸ਼ਾਮਲ ਆ। ਉਧਰ ਸੈਨੇਟਰਸ ਕਾਲਿੰਸ ਤੇ ਸੈਨੇਟਰ ਮਰਕੋਸਕੀ, ਉਹਨਾਂ ਉੱਤੇ ਦਬਾਅ ਪਾਇਆ ਜਾ ਰਿਹਾ ਵੀ ਉਸ ਟਾਈਮ ਦੇ ਉੱਤੇ ਜਿਹੜੇ ਕੈਵਨਾ ਤੇ ਦੂਜੇ ਟਰੰਪ ਅਪੁਆਇੰਟਡ ਜਸਟਿਸਿਸ ਆ, ਉਹਨਾਂ ਨੇ ਤਾਂ ਇਹ ਕਿਹਾ ਸੀਗਾ, ਇਹਨਾਂ ਦਾ ਸਾਥ ਉਦੋਂ ਦਿੱਤਾ ਸੀ ਇਹਨਾਂ ਸੈਨੇਟਰਸ ਨੇ, ਵੀ ਉਹਨਾਂ ਦੇ ਤੇ ਇਹ ਕਿਹਾ ਸੀਗਾ ਵੀ ਰੋ ਵਰਸਿਸ ਵੇਡ ਜਿੱਦਾਂ ਹੈਗਾ ਆ ਉਹ ਉੱਦਾਂ ਹੀ ਰਹਿਣਾ ਚਾਹੀਦਾ ਆ, ਉਸ ਦੇ ਵਿੱਚ ਉਹ ਸੈਟਲਡ ਲਾ ਆ। ਪਰ ਹੁਣ ਆਪਣੀਆਂ ਕਈਆਂ ਗੱਲਾਂ ਤੋਂ ਉਹ ਮੁੱਕਰ ਰਹੇ ਆ, ਉਹ ਪਿੱਛੇ ਨੂੰ ਜਿਹੜਾ ਉਹ ਜਾ ਰਹੇ ਆ। ਸੋ ਸੂਜ਼ਨ ਕਾਲਿੰਸ ਨੇ ਵੀ ਇਹ ਜਿਹੜਾ ਮੁੱਦਾ ਹੈ ਉਹ ਚੱਕਿਆ ਸੀਗਾ। ਪਰ ਇਸ ਟਾਈਮ ਸਿਆਸਤ ਜਿਹੜੀ ਅਬੋਰਸ਼ਨ ਲਾਜ਼ ਨੂੰ ਲੈ ਕੇ ਕਾਫੀ ਜ਼ਿਆਦਾ ਭਖ ਚੁੱਕੀ ਹੈਗੀ ਆ। ਸੋ ਹੋਰ ਵੀ ਬਹੁਤ ਸਾਰੇ ਜਿਹੜੇ ਸੂਬੇ ਆ ਇੱਦਾਂ ਦੇ ਟ੍ਰਿਗਰ ਲਾਜ਼ ਜਿਹੜੇ ਹੁਣ ਬਣਾ ਸਕਦੇ ਆ। ਜੇ ਰੋ ਵਰਸਿਸ ਵੇਡ ਸਕ੍ਰੈਪ ਹੁੰਦਾ ਆ, ਉਸ ਨੂੰ ਓਵਰਟਰਨ ਕੀਤਾ ਜਾਂਦਾ ਹੈ, ਤੇ ਫਿਰ ਸੂਬਿਆਂ ਦੇ ਕੋਲ ਅਧਿਕਾਰ ਜਿਹੜਾ ਉਹ ਹੋਵੇਗਾ ਆਪੋ ਆਪਣੇ ਪੱਧਰ ਦੇ ਹਿਸਾਬ ਦੇ ਨਾਲ ਅਬੋਰਸ਼ਨ ਦੇ ਕਾਨੂੰਨ ਬਣਾਉਣ ਦੇ ਲਈ। ਕੈਲੀਫੋਰਨੀਆ ਦੇ ਗਵਰਨਰ ਨਿਊਸਮ ਵੀ ਇਸ ਰੌਲੇ ਰੱਪੇ ਦੇ ਵਿੱਚ ਕੁੱਦੇ ਆ। ਉਹਨਾਂ ਨੇ ਕਿਹਾ ਆ ਵੀ ਅਸੀਂ ਸੂਬੇ ਦੇ ਵਿੱਚ ਜਿਹੜਾ ਅਬੋਰਸ਼ਨ ਦਾ ਹੱਕ ਆ ਉਸ ਨੂੰ ਇਸੇ ਤਰੀਕੇ ਦੇ ਨਾਲ ਬਰਕਰਾਰ ਰੱਖਾਂਗੇ। ਜੀ, ਅਗਲੀ ਖਬਰ ਸੈਨੋਜ਼ੇ ਕੈਲੀਫੋਰਨੀਆ ਤੋਂ ਆ ਰਹੀ ਆ। ਸੈਨੋਜ਼ੇ 에ਅਰਪੋਰਟ ਦਾ ਨਾਮ ਸਾਨੂੰ ਸਾਰਿਆਂ ਨੂੰ ਪਤਾ ਹੈ ਵੀ ਨੋਰਮ ਬਾਈ ਮਨਾਟਾ ਉਹਨਾਂ ਦੇ ਨਾਮ ਦੇ ਉੱਤੇ ਰੱਖਿਆ ਗਿਆ ਹੈ, ਜਿਹੜੇ ਕਿ ਸੈਨੋਜ਼ੇ ਦੇ ਮੇਅਰ ਵੀ ਰਹਿ ਚੁੱਕੇ ਆ ਤੇ US ਦੇ ਟਰਾਂਸਪੋਰਟੇਸ਼ਨ ਸੈਕਟਰੀ ਵੀ। ਅੱਜ ਉਹਨਾਂ ਦੀ ਜਿਹੜੀ ਆ ਮੌਤ ਹੋ ਗਈ ਤੇ ਉਹ 90 ਸਾਲਾਂ ਦੇ ਸੀ। ਪਹਿਲੇ ਜਿਹੜੇ ਜੈਪਨੀਜ਼ ਅਮਰੀਕਨ ਮੂਲ ਦੇ ਜਿਹੜੇ ਪਰਸਨ ਸੀ ਜਿਹੜੇ ਸੈਨੋਜ਼ੇ ਦੇ ਮੇਅਰ ਬਣੇ। ਉਸ ਤੋਂ ਬਾਅਦ 2 ਦਹਾਕੇ ਕਾਂਗਰਸ ਦੇ ਵਿੱਚ ਰਹੇ ਤੇ ਉਸ ਤੋਂ ਬਾਅਦ US ਸੈਕਟਰੀ ਆਫ ਟਰਾਂਸਪੋਰਟੇਸ਼ਨ ਸਰਵ ਕੀਤਾ ਜਦੋਂ 9/11 ਹੋਇਆ ਸੀ। ਤੇ ਕਹਿੰਦੇ ਭਈ ਇਹ ਇਦਾਂ ਦੇ ਡੈਮੋਕ੍ਰੇਟ ਸੀ ਜਿਨ੍ਹਾਂ ਨੇ ਰਿਪਬਲਿਕਨ ਪ੍ਰੈਜ਼ੀਡੈਂਟ ਦੇ ਅੰਡਰ ਵੀ ਜਿਹੜਾ ਆ ਉਹਨਾਂ ਦੇ ਵਿੱਚ ਵੀ ਐਜ਼ ਏ ਕੈਬਨਿਟ ਮਿਨਿਸਟਰ ਟਰਾਂਸਪੋਰਟੇਸ਼ਨ ਦੇ ਵਿੱਚ ਕੰਮ ਕੀਤਾ। ਸੋ ਦੋਨਾਂ ਹੀ ਪਾਰਟੀਆਂ ਦੇ ਵਿੱਚ ਬਹੁਤ ਹੀ ਵਧੀਆ ਜਿਹੜਾ ਗੈਟ ਅਲੋਂਗ ਹੁੰਦੇ ਸੀਗੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਐਲਬਾਮਾ ਦੇ ਵਿੱਚ ਜਿਹੜੀ ਬੀਬੀ ਨੇ ਇੱਕ ਅਪਰਾਧੀ ਨੂੰ ਭਜਾਉਣ ਦੇ ਵਿੱਚ ਮਦਦ ਕੀਤੀ ਆ। ਹੁਣ ਜਿਹੜੇ ਐਲਬਾਮਾ ਦੇ ਸ਼ੈਰਿਫ ਕਹਿ ਰਹੇ ਆ ਵੀ ਇਹ ਦੋਨੋਂ ਹੀ ਵਾਈਟਸ, ਜਿਹੜਾ ਮਰਡਰ ਸਸਪੈਕਟ ਕੇਸੀ ਵਾਈਟ ਤੇ ਵਿਕੀ ਵਾਈਟ ਜਿਹੜੀ ਕਰੈਕਸ਼ਨਲ ਆਫਿਸਰ ਆ, ਇਹਨਾਂ ਦੋਨਾਂ ਦੇ ਦਰਮਿਆਨ ਬੜਾ ਸਪੈਸ਼ਲ
ਖਾਸ ਰਿਸ਼ਤਾ ਜਿਹੜਾ ਇਹਨਾਂ ਦਾ ਸੀਗਾ। ਸੋ ਇਸ ਤੋਂ ਪਹਿਲਾਂ ਜਿਹੜਾ ਤਾਂ ਹੀ ਲੋਕ ਕਹਿ ਰਹੇ ਸੀ ਵੀ ਦਾਲ 'ਚ ਕੁਛ ਨਾ ਕੁਛ ਕਾਲਾ ਆ। ਇਹ ਨਹੀਂ ਹੋ ਸਕਦਾ ਵੀ ਜਿਹੜੀ ਬੀਬੀ ਬਗੈਰ ਕਿਸੇ ਅਪੁਆਇੰਟਮੈਂਟ ਤੋਂ ਇਹ ਕਹਿ ਕੇ ਉਸਨੂੰ ਉੱਥੋਂ ਲੈ ਗਈ ਹੋਵੇ ਵੀ ਉਹਨਾਂ ਦੀ ਆਪਸ ਦੇ ਵਿੱਚ ਕੋਈ ਸਾਂਠ-ਗਾਂਠ ਨਾ ਹੋਵੇ। ਯੂਐਸ ਮਾਰਸ਼ਲ ਸਰਵਿਸ ਨੇ ਆਲਰੇਡੀ ਇਸ ਕਰੈਕਸ਼ਨਲ ਆਫਿਸਰ ਦੇ ਖਿਲਾਫ ਜਿਹੜੇ ਵਾਰੰਟ ਆ ਉਹ ਇਸ਼ੂ ਕਰ ਦਿੱਤੇ ਆ। $10,000 ਦਾ ਰਿਵਾਰਡ ਜਿਹੜਾ ਆ ਇਹਨਾਂ ਦੇ ਲਈ ਰੱਖਿਆ ਗਿਆ ਆ। ਸੋ 6 ਫੁੱਟ ਤੋਂ ਉੱਚਾ ਤਗੜਾ ਇਹ ਦੈਂਤ ਜਿਹੜਾ ਉਹ ਦੱਸਿਆ ਜਾਂਦਾ ਆ। ਐਲਬਾਮਾ ਦੇ ਵਿੱਚ ਰੋਜਰਵਿਲ ਦੇ ਵਿੱਚ ਕਹਿੰਦੇ ਲਾਸਟ ਟਾਈਮ ਇਹ ਦੋਨੋਂ ਜੋੜਾ ਜਿਹੜਾ ਆ ਉਹ ਦੇਖਿਆ ਗਿਆ ਸੀਗਾ। ਸੋ ਮਾਰਸ਼ਲਸ ਦੀ ਨਵੀਂ ਸਟੇਟਮੈਂਟ ਦੇ ਤਹਿਤ ਵਿਕੀ ਵਾਈਟ ਨੂੰ ਵੀ ਵਾਂਟਡ ਫਿਊਜੀਟਿਵ ਕਰਾਰ ਦੇ ਦਿੱਤਾ ਗਿਆ, ਭਗੌੜਾ ਕਰਾਰ ਦਿੱਤਾ ਗਿਆ ਹੈ ਤੇ $5,000 ਦਾ ਰਿਵਾਰਡ ਉਸ ਬੀਬੀ ਦੇ ਲੱਭਣ ਦੇ ਲਈ ਤੇ $10,000 ਦਾ ਰਿਵਾਰਡ ਜਿਹੜਾ ਕੇਸੀ ਕੋਲ ਵਾਈਟ ਆ ਉਸ ਦੇ ਸੰਬੰਧ ਦੇ ਵਿੱਚ ਲੱਭਣ ਦੇ ਲਈ ਉਹ ਦੱਸਿਆ ਗਿਆ ਆ, ਉਹ ਰੱਖਿਆ ਗਿਆ ਆ। ਸੋ ਮੈਨਹੰਟ ਕਹਿੰਦੇ ਆ ਵੀ ਇਸ ਟਾਈਮ ਜਾਰੀ ਆ, ਪਰ ਹਾਲ ਦੀ ਘੜੀ ਕੋਈ ਵੀ ਸੁਰਾਖ ਹੱਥ ਨਹੀਂ ਲੱਗਾ। ਪਰ ਹੁਣ ਇਹਨਾਂ ਦਾ ਆਪਸ ਦੇ ਵਿੱਚ ਕੋਈ ਨਾ ਕੋਈ ਰਿਸ਼ਤਾ ਜਿਹੜਾ ਆ ਉਹ ਸ਼ੈਰਿਫ ਮੰਨ ਰਹੇ ਆ। ਇੱਕ ਖਬਰ ਪੋਰਟਲੈਂਡ ਮੇਨ ਤੋਂ ਆ ਰਹੀ ਹੈ, ਜਿੱਥੇ ਕਿ ਇੱਕ ਬੀਬੀ ਨੇ ਆਪਣੀ ਕਾਰ ਉਹ ਪੁਲਿਸ ਸਟੇਸ਼ਨ ਦੇ ਵਿੱਚ ਹੀ ਬਾੜ ਦਿੱਤੀ ਤੇ ਜਦੋਂ ਉਸਨੂੰ ਅਰੈਸਟ ਕੀਤਾ ਗਿਆ ਤੇ ਪੁੱਛਿਆ ਗਿਆ, ਉਹ ਕਹਿੰਦੀ ਵੀ ਮੈਂ ਤਾਂ ਆਪਣਾ ਜਿਹੜਾ GPS ਇੰਸਟਰਕਸ਼ਨ ਸੀ ਉਸ ਨੂੰ ਫੋਲੋ ਕਰ ਰਹੀ ਸੀ। 26 ਸਾਲਾਂ ਦੀ ਇਸ ਬੀਬੀ ਨੂੰ ਡਰੰਕ ਡਰਾਈਵਿੰਗ ਦੇ ਅੰਡਰ ਚਾਰਜ ਕੀਤਾ ਗਿਆ। ਜਦੋਂ ਪੁਲਿਸ ਵਾਲਿਆਂ ਨੇ ਉਸਦਾ ਬਲੱਡ ਅਲਕੋਹਲ ਲੈਵਲ ਚੈੱਕ ਕੀਤਾ ਤੇ ਉਹ ਜੋ ਲਿਮਟ ਹੈਗੀ ਉਸ ਤੋਂ ਕਿਤੇ ਵੱਧ ਸੀਗੀ। ਸੋ ਉਸ ਨੂੰ ਹੁਣ ਰੈਕਲੈਸ ਡਰਾਈਵਿੰਗ ਅਕ੍ਰੋਸ ਪੈਡੈਸਟਰੀਅਨ ਪਲਾਜ਼ਾ ਉਹਦੇ ਸੰਬੰਧ ਦੇ ਵਿੱਚ ਚਾਰਜ ਕੀਤਾ ਗਿਆ ਤੇ ਪੁਲਿਸ ਵਾਲੇ ਕਹਿੰਦੇ ਆ ਕਿ ਕਿਸੇ ਤਰ੍ਹਾਂ ਦੀ ਕਿਸੇ ਨੂੰ ਕੋਈ ਸੱਟ ਚੋਟ ਨਹੀਂ ਆਈ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਇੱਕ ਨਵਾਂ ਪ੍ਰੋਗਰਾਮ ਫਸਟ ਟਾਈਮ ਹੋਮ ਬਾਇਰਸ ਦੇ ਲਈ ਸ਼ੁਰੂ ਕਰਨ ਜਾ ਰਹੇ ਆ, ਜਿਸ ਦੇ ਵਿੱਚ ਕਹਿੰਦੇ ਵੀ ਉਹ ਡਾਊਨ ਪੇਮੈਂਟ ਬੋਰੋ ਕਰ ਸਕਦੇ ਆ 0% ਇੰਟਰਸਟ ਦੇ ਉੱਤੇ। ਕੈਲੀਫੋਰਨੀਆ ਸਟੇਟ ਦੇ ਅਧਿਕਾਰੀ ਉਹਨਾਂ ਨੇ ਅਪ੍ਰੈਲ ਦੇ ਵਿੱਚ ਇਹ ਨਵਾਂ ਪ੍ਰੋਗਰਾਮ ਲਾਂਚ ਕੀਤਾ ਸੀ। ਫਸਟ ਟਾਈਮ ਹੋਮ ਬਾਇਰਸ ਉਹ ਡਾਊਨ ਪੇਮੈਂਟ ਬੋਰੋ ਕਰ ਸਕਦੇ ਆ। ਫੋਰਗਿਵੇਬਲ ਇਕੁਇਟੀ ਬਿਲਡਰ ਲੋਨ ਨਾਂ ਦੇ ਇਸ ਪ੍ਰੋਗਰਾਮ ਦੇ ਵਿੱਚ ਹੋਮ ਬਾਇਰਸ ਨੂੰ 10% ਤੱਕ ਦਾ ਜਿਹੜਾ ਹੋਮ ਪਰਚੇਜ਼ ਪ੍ਰਾਈਸ ਆ ਉਸ ਦੇ ਲਈ ਡਾਊਨ ਪੇਮੈਂਟ ਆ ਉਹ ਮਿਲ ਸਕਦੀ ਆ। ਗੈਵਿਨ ਨਿਊਸਮ ਗਵਰਨਰ ਜਿਹੜੇ ਆ ਉਹਨਾਂ ਨੇ ਕਿਹਾ ਵੀ ਅਸੀਂ ਆਪਣੇ ਹੱਥ ਦੇ ਵਿੱਚ ਜਿਹੜਾ ਵੀ ਟੂਲ ਹੈਗਾ ਆ ਉਸ ਨੂੰ ਵਰਤਣ ਦੀ ਕੋਸ਼ਿਸ਼ ਕਰ ਰਹੇ ਆ ਤਾਂ ਜੋ ਲੋਕਾਂ ਦੇ ਲਈ ਘਰ ਖਰੀਦਣਾ ਆ ਉਹ ਆਸਾਨ ਹੋਵੇ ਤੇ ਜਿਹੜੀ ਹਾਊਸਿੰਗ ਅਫੋਰਡੇਬਿਲਟੀ ਕ੍ਰਾਈਸਿਸ ਆ ਇਸ ਟਾਈਮ ਸਮੱਸਿਆ ਸਾਹਮਣੇ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਆ ਉਸ ਦਾ ਕੋਈ ਹੱਲ ਜਿਹੜਾ ਉਹ ਨਿਕਲ ਸਕੇ। ਸੋ ਕਹਿੰਦੇ ਵੀ ਜੇ ਹੋਮ ਬਾਇਰ ਇਸ ਘਰ ਦੇ ਵਿੱਚ 5 ਸਾਲ ਦੇ ਲਈ ਰਹਿੰਦਾ ਆ ਤੇ ਉਸ ਨੂੰ ਫਿਰ ਇਹ ਜਿਹੜਾ ਜੂਨੀਅਰ ਲੋਨ ਆ ਉਹ ਰੀਪੇ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਕਹਿੰਦੇ ਇਹ ਸਭ ਤੋਂ ਵੱਡੀ ਅਪਸਾਈਡ ਹੈਗੀ ਹੈ। ਕੈਲੀਫੋਰਨੀਆ ਹਾਊਸਿੰਗ ਫਾਈਨੈਂਸ ਏਜੰਸੀ ਨੇ ਇਸ ਦੇ ਬਾਰੇ ਦਿੱਤਾ ਆ। ਸੋ 0% ਇੰਟਰਸਟ ਦੇ ਉੱਤੇ ਘਰ ਖਰੀਦਣ ਦੇ ਲਈ ਡਾਊਨ ਪੇਮੈਂਟ ਜਿਹੜੀ ਉਹ ਮਿਲ ਸਕਦੀ ਆ। ਇਸ ਦੇ ਵਿੱਚ ਹਰਜੋਤ ਸਿੰਘ ਜੀ ਇਹ ਤਾਂ ਇਹਨਾਂ ਨੇ ਨਹੀਂ ਲਿਖਿਆ ਵੀ ਕਿੰਨੇ ਜਿਹੜੇ ਜਿਹੜੀ ਆ ਉਹ ਰਾਸ਼ੀ ਵਾਲੇ ਘਰ ਤੱਕ ਦੇ ਲਈ ਇਹ ਮਦਦ ਜਿਹੜੀ ਉਹ ਕਰਨਗੇ। ਪਰ ਇਸ ਟਾਈਮ ਕੈਲੀਫੋਰਨੀਆ ਦੇ ਹਾਊਸ ਹੋਲਡ ਦੇ ਪ੍ਰਾਈਸਿਸ ਆ ਉਹ ਬਹੁਤ ਜ਼ਿਆਦਾ ਵਧੇ ਆ। ਮੀਡੀਅਨ ਪ੍ਰਾਈਸ ਘਰਾਂ ਦਾ ਪਹਿਲੇ ਕੁਆਰਟਰ ਦੇ ਵਿੱਚ 2022 ਦੇ ਵਿੱਚ $7,97,000 ਜਿਹੜਾ ਉਹ ਹੋ ਚੁੱਕਾ ਹੈਗਾ ਆ 2022 ਦੇ ਹਿਸਾਬ ਦੇ ਨਾਲ। ਪਰ 2021 ਦੇ ਹਿਸਾਬ ਦੇ ਨਾਲ ਇਹ ਘਟਿਆ ਹੈਗਾ ਆ। ਸੋ ਹੁਣ ਦੇਖੋ ਅੱਗੇ ਹਰਜੋਤ ਸਿੰਘ ਜੀ ਕੀ ਬਣਦਾ ਹੈਗਾ ਆ। ਸੋ ਸੈਕਰਾਮੈਂਟੋ ਦੇ ਵਿੱਚ ਕਹਿੰਦੇ ਪਰਿਵਾਰ ਜੇ $72,700 ਜੇ ਕਿਸੇ ਦੀ ਕਮਾਈ ਆ ਤਾਂ ਉਹ ਇਹਦੇ ਲਈ ਕੁਆਲੀਫਾਈ ਕਰਦਾ ਲੋਨ ਦੇ ਲਈ। ਤੇ ਇਸੇ ਤਰੀਕੇ ਨਾਲ ਸੈਂਟਾ ਕਲਾਰਾ ਕਾਉਂਟੀ ਦੇ ਵਿੱਚ ਉਹੀ ਜਿਹੜੀ ਬੈਂਚਮਾਰਕ ਆ $1,18,960 ਦੇ ਉੱਤੇ ਆਉਂਦੀ ਆ। ਲਾਸ ਐਂਜਲਸ ਕਾਉਂਟੀ ਵਾਲੇ $68,880 ਜਾਂ ਉਸ ਤੋਂ ਘੱਟ ਕਮਾਈ ਕਰਦੇ ਹੋਣ ਤਾਂ ਜਿਹੜਾ ਇਹਨਾਂ ਨੂੰ ਇਹ ਜਿਹੜਾ ਲੋਨ ਆ ਉਹ ਮਿਲ ਸਕਦਾ ਹੈ। ਸੋ ਇਹ ਫਸਟ ਟਾਈਮ ਹੋਮ ਬਾਇਰਸ ਦੇ ਲਈ ਨਵਾਂ ਪਲਾਨ ਜਿਹੜਾ ਆ ਉਹ ਜਾਰੀ ਕੀਤਾ ਗਿਆ। ਤੁਹਾਡੀ ਇਨਕਮ ਦੇ ਹਿਸਾਬ ਦੇ ਨਾਲ ਤੁਹਾਨੂੰ ਇਕੁਇਟੀ ਬਿਲਡਰ ਲੋਨ ਹੋਮ ਪਰਚੇਜ਼ ਦਾ 10% ਤੱਕ ਦਾ ਫੋਰਗਿਵੇਬਲ ਲੋਨ ਮਾਫ ਕੀਤੇ ਜਾਣ ਵਾਲਾ ਲੋਨ ਆ ਉਹ ਮਿਲ ਸਕਦਾ ਆ। ਜੀ
ਅਗਲੀ ਖਬਰ ਵੱਲ ਚੱਲੀਏ। ਸੈਕਰਾਮੈਂਟੋ ਦੇ ਵਿੱਚ ਅਪ੍ਰੈਲ ਮਹੀਨੇ ਦੇ ਵਿੱਚ ਜਿਹੜੀ ਮਾਸ ਸ਼ੂਟਿੰਗ ਹੋਈ ਸੀ, ਜਿਹਦੇ ਨਾਲ 6 ਜਣਿਆਂ ਦੀ ਮੌਤ ਹੋਈ ਸੀ, ਉਹਦੇ ਸੰਬੰਧ ਦੇ ਵਿੱਚ ਪ੍ਰੋਸੀਕਿਊਟਰਸ ਨੇ 3 ਜਣਿਆਂ ਨੂੰ ਹੁਣ ਮਰਡਰ ਚਾਰਜ ਦੇ ਵਿੱਚ ਚਾਰਜ ਕੀਤਾ ਹੈਗਾ। ਡਿਸਟ੍ਰਿਕਟ ਅਟਾਰਨੀ ਐਨ ਮੈਰੀ ਸ਼ੂਵਰਟ ਤੇ ਸਮਾਈਲੀ ਮਾਰਟਿਨ, ਡੈਂਡਰੇ ਮਾਰਟਨ, ਮਟੁੱਲਾ ਪੇਟਨ, ਇਹਨਾਂ ਨੂੰ 3 ਜਣਿਆਂ ਨੂੰ ਚਾਰਜ ਕੀਤਾ ਗਿਆ ਹੈਗਾ। ਕਹਿੰਦੇ ਵੀ ਇਹ ਇੱਕ ਤਰ੍ਹਾਂ ਨਾਲ ਗੈਂਗ ਫਾਈਟ ਸੀਗੀ ਤੇ ਇਸ ਗੈਂਗ ਫਾਈਟ ਦੇ ਵਿੱਚ 6 ਜਣਿਆਂ ਦੀ ਅਪ੍ਰੈਲ 3 ਨੂੰ ਜਿਹੜੀ ਮਾਸ ਸ਼ੂਟਿੰਗ ਹੋਈ ਸੀ ਉਹਦੇ ਵਿੱਚ ਮੌਤ ਹੋ ਗਈ ਹੈਗੀ ਆ। ਕੋਰਟ ਡਾਕੂਮੈਂਟਸ ਨੇ ਇਹ ਦੱਸਿਆ ਵੀ ਸਮਾਈਲੀ ਮਾਰਟਿਨ ਬਹੁਤ ਹੀ ਖਤਰਨਾਕ ਤੇ ਅਨਰੀਪ੍ਰੈਂਟ ਜਿਹੜਾ ਗੈਂਗ ਮੈਂਬਰ ਸੀਗਾ, ਜਿਹਦੇ ਕੋਲ ਲਾਈਫ ਟਾਈਮ ਕਮਿਟਮੈਂਟ ਟੂ ਵਾਇਲੈਂਸ ਆ। ਸੋ ਪੁਲਿਸ ਨੇ ਕਿਹਾ ਉਹਦਾ ਭਰਾ ਡੈਂਡਰੇ ਮਾਰਟਨ, ਉਸਨੇ ਵੀ ਗਨ ਜਿਹੜੀ ਫਾਇਰ ਕੀਤੀ ਸੀਗੀ। ਸੋ ਦੋਨਾਂ ਭਰਾਵਾਂ ਨੂੰ ਇਸ ਸਬੰਧ ਦੇ ਵਿੱਚ ਚਾਰਜ ਕੀਤਾ ਗਿਆ ਆ ਤੇ ਕਹਿੰਦੇ ਵੀ ਇਹਨਾਂ ਦੇ ਉੱਤੇ ਡੈਥ ਪੈਨਲਟੀ ਵੀ ਹੋ ਸਕਦੀ ਹੈਗੀ ਆ। ਜੀ, ਸੋ ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਸਮਾਪਤ ਆ। ਜਾਣ ਤੋਂ ਪਹਿਲਾਂ ਤੁਹਾਨੂੰ ਸਟਾਕ ਮਾਰਕੀਟ ਦਾ ਵੀ ਜੇ ਹਾਲ ਦੱਸਦੇ ਜਾਈਏ। ਡਾਊ ਜੋਨ ਅੱਜ 67 ਪੁਆਇੰਟ ਵੱਧ ਕੇ 33,129 ਤੇ ਬੰਦ ਹੋਇਆ। S&P ਦੇ ਵਿੱਚ 20 ਪੁਆਇੰਟ ਦਾ ਵਾਧਾ ਹੋਇਆ 4175 ਤੇ। ਨੈਸਡੈਕ 28 ਪੁਆਇੰਟ ਵੱਧ ਕੇ 12,564 ਤੇ ਬੰਦ ਹੋਇਆ। ਸੋਨੇ ਦਾ ਭਾਅ $1,868 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $103 ਪ੍ਰਤੀ ਬੈਰਲ। 10 year yield 2.96% ਤੇ ਕ੍ਰਿਪਟੋ ਕਰੰਸੀਜ਼ ਬਿਟਕੋਇਨ $37,774 ਦੇ ਉੱਤੇ ਚੱਲ ਰਿਹਾ ਹੈ। ਜੀ, ਫੈਡਰਲ ਰਿਜ਼ਰਵ ਬੋਰਡ ਦੀ ਮੀਟਿੰਗ ਕੱਲ ਨੂੰ ਹੋਣੀ ਹੈ, ਬੁੱਧਵਾਰ ਨੂੰ, ਤੇ ਕਹਿੰਦੇ ਵੀ 2018 ਤੋਂ ਬਾਅਦ 0.5% ਘੱਟੋ ਘੱਟ ਉਹ ਇਕੱਠਾ ਹੀ ਇੰਟਰਸਟ ਰੇਟ ਇਨਕਰੀਜ਼ ਕਰਨ ਜਾ ਰਿਹਾ ਹੈ। ਇਸੇ ਜੀ ਗੱਲ ਕਰਦੇ ਜਾਈਏ। ਅੱਜ ਜਿਹੜੀ ਲਿਫਟ ਊਬਰ ਵਾਂਗੂ ਜਿਹੜੀ ਲਿਫਟ ਆ ਉਹਦੇ 25% ਸਟਾਕ ਡਿੱਗ ਗਏ ਕਿਉਂਕਿ ਰਾਈਡਰ ਨੰਬਰਸ ਹੌਲੀ ਹੌਲੀ ਇਹਨਾਂ ਦੇ ਘਟ ਰਹੇ ਆ। ਜੀ, ਰਾਈਡਰ ਵੀ ਘਟ ਰਹੇ ਹੈਗੇ ਆ ਤੇ ਉਹਨਾਂ ਦੇ ਜਿਹੜੇ EMPLOYEE ਆ ਉਹ ਵੀ ਬਹੁਤ ਜ਼ਿਆਦਾ ਜਿਹੜੇ ਭੱਜ ਰਹੇ ਹੈਗੇ ਆ। ਲਿਫਟ ਦੇ ਸਟਾਕ 26% ਡਾਊਨ ਗਏ ਆ, ਊਬਰ ਲਿਫਟ ਦੇ 10% ਗਏ ਹੈਗੇ ਆ ਕਿਉਂਕਿ ਆਇਲ ਜਿਹੜੀ ਗੈਸ ਦੀ ਪ੍ਰਾਈਸ ਬਹੁਤ ਜ਼ਿਆਦਾ ਆ। ਡੇਲੀ ਐਵਰੇਜ ਯੂਜ਼ਰ ਜਿਹੜੇ ਲਿਫਟ ਡਰਾਈਵਰ ਆ, ਜੇ ਦੱਸਦੀ ਜਾਈਏ, ਕਹਿੰਦੇ 1,83,000 ਸੀਗੇ ਮਾਰਚ 7 ਨੂੰ, ਜਿਹੜੇ ਹੁਣ ਘਟ ਕੇ 1,77,000 ਰਹਿ ਗਏ ਆ ਮਈ 1 ਨੂੰ, ਕਿਉਂਕਿ ਗੈਸ ਦੀਆਂ ਪ੍ਰਾਈਸਾਂ ਬਹੁਤ ਹਾਈ ਆ। ਤੇ ਸੋ ਜਿਹੜੇ ਕੰਮ ਕਰਦੇ ਆ ਊਬਰ, ਲਿਫਟ, ਡੋਰਡੈਸ਼, ਉਹਨਾਂ ਨੂੰ ਬਚਦਾ ਕੁਛ ਨਹੀਂ ਹੈਗਾ। ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੀ ਕੀਮਤ ਇੰਡੀਆ ਦੇ 76 ਰੁਪਏ ਤੇ 46 ਪੈਸੇ ਦੇ ਬਰਾਬਰ ਰਹੀ ਆ। $1 ਦੀ ਕੀਮਤ ਕੈਨੇਡਾ ਦੇ $1 ਤੇ 28 ਸੈਂਟ ਦੇ ਬਰਾਬਰ ਰਹੀ ਆ। ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੁਣਦੇ ਰਹੋ ਪੰਜਾਬੀ ਰੇਡੀਓ US।